Terrorism remains a persistent threat requiring a coordinated global response. We must disrupt and destroy terrorist organizations by targeting their ideology, leadership, command structure, and financial networks. ਆਈਡੀਓਲੋਜੀ ਲੀਡਰਸ਼ਿਪ ਕਮਾਂਡ ਸਟਰਕਚਰ ਦੇ ਫਾਈਨੈਂਸ਼ੀਅਲ ਨੈਟਵਰਕ ਜਿਸ ਦਿੱਲੀ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਉਹ ਤਾਂ ਉਸ ਦਾ ਸਰਗਣ ਹੈ ਔਰ ਉਹਦੇ ਸਬੂਤ ਅਮਰੀਕਾ ਦੀਆਂ ਫਾਈਲਾਂ 'ਚ ਪਏ ਹੋਏ ਨੇ ਵੀ ਉਹਨਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤੀ ਕੈਨੇਡਾ ਦੀਆਂ ਅਦਾਲਤਾਂ 'ਚ ਨੇ। व्यूअर्स वेलकम बैक टू प्रोग्राम। सो व्यूअर्स गलबात करन जा रहे हैं कि मीडिया रिपोर्ट अनुसार दुनिया दियां प्रमुख इंटैलीजेंसी मुखियां दी एक अहम मीटिंग दिल्ली विच अजीत डोवाल दी अगवाई थले होण जा रही है और जिस विच अमरीका, ब्रिटेन, कैनेडा, आस्ट्रेलिया, जर्मनी, न्यूजीलैंड समेत होर देशां दे इंटैलीजेंस मुखी भी शामिल होण जा रहे ने। और व्यूअर्स हुण देखना ये होवेगा कि ट्रांसनैशनल रिप्रैशन लई जिम्मेवार भारत नूं इस मीटिंग विच जवाबदेह बनाया जाएगा कि नहीं। सो इस बारे आप गलबात करन जा रहे हैं। सो असीं चाहांगे कि तुसीं इसी तरह बने रहना देखण सुन लिया लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो इस वेले इन्नी तेज़ी नाल डिवेलपमेंट्स हो रही ने कि कई बार सारिਆਂ ਦੇ ਉੱਤੇ ਜਿਹੜੀ ਨਜ਼ਰ ਰੱਖਣੀ ਔਖੀ ਹੁੰਦੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਹਾਇਰ ਲੈਵਲ ਪੋਲੀਟੀਕਲ ਇਸ ਵੇਲੇ ਉਹਨੂੰ ਕ੍ਰਾਈਸਿਸ ਕਹੋ, ਅਪਹੀਵਲ ਕਹੋ, ਨਵਾਂ ਵਰਲਡ ਆਰਡਰ ਕਹੋ, ਕੋਈ ਵੀ ਲਫ਼ਜ਼ ਦਿੱਤਾ ਜਾਏ ਉਹ ਤਾਂ ਸਾਰਾ ਪ੍ਰੈਜ਼ੀਡੈਂਟ ਟਰੰਪ ਔਰ ਐਲਨ ਮਸਕ ਉਹਨਾਂ ਦੇ ਦੁਆਲੇ ਘੁੰਮਦਾ ਔਰ ਖ਼ਾਸ ਤੌਰ 'ਤੇ ਟੈਰਿਫ ਜਿਹਨੂੰ ਟ੍ਰੇਡ ਵਾਰ ਕਿਹਾ ਜਾ ਰਿਹਾ ਉਹ ਨੈਟੋ ਦੇ ਉੱਤੇ ਵੀ ਲਾਏ ਨੇ। ਜਿਹੜੇ ਯੂਰਪੀਅਨ ਯੂਨੀਅਨ ਤੋਂ ਆਉਣ ਵਾਲੇ ਪ੍ਰੋਡਕਟ ਨੇ ਕਿੰਨੇ ਬਿਲੀਅਨ ਡਾਲਰ ਦੇ ਉਹਨਾਂ ਨੇ ਜਵਾਬੀ ਲਾਏ ਨੇ। ਕੈਨੇਡਾ ਦਾ ਦੁੱਗਣਾ ਕਰ ਦਿੱਤਾ ਹੈ, ਉਹਨਾਂ ਨੇ ਵੀ ਦੋ ਜਵਾਬੀ ਲਾਏ ਨੇ। ਇੰਡੀਆ ਬਾਰੇ ਇਹ ਕਲੀਅਰ ਕੀਤਾ ਹੈ ਕੱਲ੍ਹ ਵੀ ਜਿਹੜੀ ਵਾਈਟ ਹਾਊਸ ਦੀ ਸਪੋਕਸਪਰਸਨ ਯੰਗ ਬੀਬੀ ਹੈ ਕਿ ਵੀ ਇੰਡੀਆ ਤਾਂ ਸਾਡੇ ਅਮਰੀਕਨ ਅਲਕੋਹਲ 'ਤੇ 150% ਲਾਉਂਦਾ ਹੈ ਔਰ ਉਹਨੂੰ ਕੋਈ ਖਰੀਦ ਹੀ ਨਹੀਂ ਸਕਦਾ। ਸੋ ਆਲਰੇਡੀ ਪ੍ਰੈਜ਼ੀਡੈਂਟ ਟਰੰਪ ਨੇ ਐਲਾਨਿਆ ਹੋਇਆ ਕਿ 2 ਅਪ੍ਰੈਲ ਤੋਂ ਵਟ ਯੂ ਚਾਰਜ ਆਇਲ ਚਾਰਜ ਦੇ ਥੱਲੇ ਇੰਡੀਆ 'ਚ ਲੱਗੇਗਾ। ਪਿਊਸ਼ ਗੋਇਲ ਵੀ ਮੁੜ ਗਿਆ, ਕੋਈ ਨਹੀਂ ਨਿਕਲਿਆ। ਲੇਕਿਨ ਇਸੇ ਦੌਰਾਨ ਇਹ ਵੀ ਆ ਰਿਹਾ ਕਿ ਜੀ ਐਲਨ ਮਸਕ ਔਰ ਉਹਨਾਂ ਦੇ ਜੀਓ ਵਾਲੇ ਰਿਲਾਇੰਸ ਕੌਣ ਨੇ ਜਿਹੜੇ ਉਹਨਾਂ ਦੇ ਸਮਝੌਤਾ ਹੋ ਗਿਆ ਜਿਹੜਾ ਸਟਾਰਲਿੰਕ ਅਤੇ ਦੂਜਾ ਪਤਾ ਨਹੀਂ ਅੰਦਰ ਕੀ ਜਿਹੜਾ ਰਿੱਝ ਰਿਹਾ। ਔਰ ਇਹ ਵੀ ਆ ਰਿਹਾ ਕਿ ਵੀ ਹੋ ਸਕਦਾ ਹੈ ਜਿਹੜਾ ਇੰਡੀਆ ਮਨਾਉਣ 'ਚ ਕਾਮਯਾਬ ਰਿਹਾ ਕਿ ਵੀ ਇਹਨੂੰ ਟ੍ਰੇਡ ਡੀਲ ਹੋ ਜਾਏ ਅਮਰੀਕਾ ਨਾਲ, ਜਿਹਦੀਆਂ ਸੰਭਾਵਨਾਵਾਂ ਘੱਟ ਨੇ। ਪਰ ਜੇ ਐਲਨ ਮਸਕ ਨਾਲ ਬਿਜ਼ਨਸ ਡੀਲ ਦੀਆਂ ਖਬਰਾਂ ਇਹਨਾਂ ਦਾ ਗੋਦੀ ਮੀਡੀਆ ਚਲਾ ਰਿਹਾ ਸੋ ਮਤਲਬ ਇਹ ਹੈ ਵੀ ਜਿਵੇਂ ਉਹਨਾਂ ਦੇ ਆਪਣੇ ਯੂਟਿਊਬਰ ਜਿਹੜੇ ਥੋੜ੍ਹੇ ਬਹੁਤ ਇਮਾਨਦਾਰ ਨੇ ਉਹ ਕਹਿੰਦੇ ਨੇ ਕਿ ਵੀ ਇਹਨਾਂ ਨੇ ਟੋਟਲ ਸਰੈਂਡਰ ਕਰ ਦਿੱਤਾ। ਲੇਕਿਨ ਜਿਵੇਂ ਅਸੀਂ ਗੱਲ ਕੀਤੀ ਵੀ ਦੋਵੇਂ ਕੇਸ ਜਿਹੜੇ ਨੇ ਹੁਣ ਜਿਵੇਂ ਨਿਖਿਲ ਗੁਪਤਾ ਵਾਲਾ ਟਰਾਇਲ 'ਚ ਜਾ ਰਿਹਾ ਹੈ ਉਹਦੇ 'ਚ ਉਹਨੂੰ ਕੋਈ ਇਫੈਕਟ ਨਹੀਂ ਹੋਇਆ ਔਰ ਇਸੇ ਤਰ੍ਹਾਂ ਜਿਹੜਾ ਅਡਾਨੀ ਦੇ ਖਿਲਾਫ ਵੀ ਕਾਰਵਾਈ ਹੈ ਉਹ ਚੱਲ ਰਹੀ ਹੈ। ਹਾਂ ਇੰਨਾ ਜ਼ਰੂਰ ਇੱਕ ਹਾਇਰ ਅਪ ਟਰੰਪ ਐਡਮਿਨਿਸਟ੍ਰੇਸ਼ਨ ਦੇ ਨੇ ਕਿਹਾ ਸੀ ਕਿ ਜੀ ਕੈਨੇਡਾ ਨੂੰ 5 ਆਈਜ਼ ਕੰਟਰੀਜ਼ 'ਚੋਂ ਕੱਢਿਆ ਜਾਏ ਕਿਉਂਕਿ ਇੰਟੈਲੀਜੈਂਸ ਸ਼ੇਅਰਿੰਗ 1945 ਤੋਂ ਬਾਅਦ ਇਹ 5 ਮੁਲਕਾਂ ਦਾ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ ਹੈ। ਹਾਲਾਂਕਿ ਉਹਦਾ ਇੰਡੀਵਿਜੂਅਲ ਵਿਊ ਸੀ। ਜਿਹੜੇ ਰਿਲੇਸ਼ਨ ਨੇ ਤਲਖ ਨੇ ਕੈਨੇਡਾ ਦੇ ਨਾਲ। ਕੈਨੇਡਾ ਦਾ ਨਵਾਂ ਜਿਹੜਾ ਪ੍ਰਾਈਮ ਮਿਨਿਸਟਰ ਉਹਨੇ ਟੇਕ ਓਵਰ ਕਰਨਾ ਹੈ। ਹੋ ਸਕਦਾ ਕੋਈ ਨਾ ਕੋਈ ਕਿਉਂਕਿ ਗੱਲਬਾਤ ਟੂ ਐਂਡ ਫਰੋ ਚੱਲ ਰਹੀ ਹੈ। ਕੁਛ ਜਿਹੜੀ ਕਮਰਸ਼ੀਅਲ ਸੈਕਟਰੀ ਦੀ ਔਰ ਕੈਨੇਡਾ ਦੇ ਜਿਹੜਾ ਕਮਰਸ ਮਿਨਿਸਟਰ ਹੈ ਉਹਨਾਂ ਦੀ ਗੱਲਬਾਤ 'ਚੋਂ ਕੁਛ ਚੀਜ਼ਾਂ ਰੋਕੀਆਂ ਗਈਆਂ ਜਿਵੇਂ 25% ਐਕਸਟਰਾ ਟੈਰਿਫ ਜਿਹੜੀ ਬਿਜਲੀ ਮਿਨੇਸੋਟਾ, ਨਿਊਯਾਰਕ ਦੂਜੇ ਨੂੰ ਆ ਰਹੀ ਸੀ ਕੈਨੇਡਾ ਦੇ ਗ੍ਰਿਡ ਤੋਂ ਉਹ ਜਿਹੜਾ ਰੋਕ ਦਿੱਤੀ ਗਈ ਕੈਨੇਡਾ ਵੱਲੋਂ। ਸੋ ਅਸੀਂ ਹੋਪ ਕਰਦੇ ਹਾਂ ਕਿ ਕੋਈ ਨਾ ਕੋਈ ਬੈਲੈਂਸ ਸਟ੍ਰਾਈਕ ਹੋਏਗਾ। ਇਸ ਸਭ ਦੇ ਚਲਦਿਆਂ ਜਿਹੜੀ ਸਾਡਾ ਕਿਉਂਕਿ ਸਾਨੂੰ ਸਿੱਖ ਕੌਮ ਦੇ ਸਾਹਮਣੇ ਜਿੱਥੇ ਸਾਡਾ ਆਪਣਾ ਕੇਸ ਹੈ ਖਾਲਿਸਤਾਨ ਦਾ ਕਿ ਜਿਹੜੀ ਵੀ ਇਹ ਰੀਸ਼ਫਲ ਜਾਂ ਰੀਸੈਟ ਹੋ ਰਿਹਾ ਜੋ ਕੁਛ ਵੀ ਇਹਦੇ 'ਚ ਸਾਡਾ ਕੇਸ ਕਿੱਥੇ ਸਟੈਂਡ ਕਰਦਾ ਔਰ ਜਿਹੜਾ ਇੰਡੀਆ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਵੈਪਨ ਦਾ ਸਹਾਰਾ ਲੈ ਕੇ ਪਾਕਿਸਤਾਨ 'ਚ ਸਾਡੇ ਐਕਟਿਵਿਸਟ ਨੂੰ ਯੂਕੇ ਦੇ ਵਿੱਚ, ਕੈਨੇਡਾ ਦੇ ਵਿੱਚ ਔਰ ਅਮਰੀਕਾ 'ਚ ਆਲਮੋਸਟ ਕਰਨ ਤੱਕ ਪਹੁੰਚ ਗਏ ਸੀ ਕਿ ਵੀ ਇੰਡੀਆ ਦੀ ਜਵਾਬਦੇਹੀ ਔਰ ਫਿਊਚਰ ਦੇ ਵਿੱਚ ਇੰਡੀਆ ਨੂੰ ਗਲੋਬਲ ਸਟੇਜ 'ਤੇ ਲਿਆਉਣ ਦੀ ਲਾਈਨ। ਕਿਉਂਕਿ ਕੈਨੇਡਾ ਬਾਰੇ ਇਹ ਅਸੀਂ ਸੋਚਦੇ ਸੀ ਕਿ ਜਸਟਿਨ ਟਰੂਡੋ ਦੀ ਹੋਂਦ ਜੇ ਹੁੰਦੀ ਤਾਂ ਜੇ
ਉਹਨਾਂ ਨੇ ਕੋਈ ਕੈਨੇਡਾ ਨੂੰ ਤਾਂ ਸੈਟੀਸਫੈਕਟਰੀ ਰਿਸਪੌਂਸ ਕੀ ਦੇਣਾ, ਉਹ ਤਾਂ ਉਹ ਇੰਡੀਆ ਐਬਸਰਡ ਕਹਿੰਦਾ ਸੀ ਜੀ ਸਾਡੇ ਚਾਰਜ ਲਾਏ, ਸਾਡੇ 6 ਕੱਢ ਦਿੱਤੇ। ਤੇ ਇਹ ਕੋਈ ਸ਼ੱਕ ਨਹੀਂ ਸੀ ਕਿ ਜਸਟਿਨ ਟਰੂਡੋ ਨੇ ਉਹਨਾਂ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਲੈ ਕੇ ਜਾਣਾ ਸੀ। ਹੁਣ ਨਵੇਂ ਪ੍ਰਾਈਮ ਮਿਨਿਸਟਰ ਦੇ ਹੁੰਦੇ ਆ, ਕਿਉਂਕਿ ਇਸ ਵੇਲੇ ਜਦੋਂ ਟੈਰਿਫ ਵਾਰ ਸ਼ੁਰੂ ਹੈ ਉਹਨਾਂ ਦੇ ਸਾਹਮਣੇ ਫਾਈਨੈਂਸ਼ੀਅਲ ਸੰਕਟ ਹੈ, ਸੋ ਸਾਨੂੰ ਨਹੀਂ ਲੱਗਦਾ ਕਿ ਇਸ ਸਟੇਜ 'ਤੇ ਜਿਹੜੀ ਬਾਕੀ ਕ੍ਰਿਮੀਨਲ ਕੇਸ ਦੂਜੇ ਤਾਂ ਚੱਲ ਰਹੇ ਨੇ। ਔਰ ਕਿਉਂਕਿ ਇਹ ਇਸ ਲਈ ਮੈਂ ਡਿਸਕਸ ਕਰ ਰਿਹਾ ਕਿ ਇੱਕ ਬਹੁਤ ਵੱਡਾ ਇੰਟੈਲੀਜੈਂਸ ਚੀਫਸ ਦਾ ਇਕੱਠ ਜਿਹੜਾ ਉਹ 16 ਮਾਰਚ ਨੂੰ ਦਿੱਲੀ 'ਚ ਹੋਣ ਜਾ ਰਿਹਾ ਹੈ, ਜਿਹਨੂੰ ਅਜੀਤ ਡੋਵਲ ਨੇ ਪ੍ਰੀਜ਼ਾਈਡ ਕਰਨਾ। ਔਰ ਉਸ ਇਕੱਠ ਦੇ ਵਿੱਚ ਜਿਹੜੀ 18 ਇੰਟੈਲੀਜੈਂਸ ਏਜੰਸੀਆਂ ਦੀ ਕਮਾਂਡ ਕਰਨ ਵਾਲੀ ਜਾਂ ਅਮਰੀਕਾ ਦੀ ਇੰਟੈਲੀਜੈਂਸ ਦੀ ਫੀਲਡ ਦੀ ਟੌਪ ਨੌਚ ਹੈ ਤੁਲਸੀ ਗੈਬਰਡ, ਜਿਹਦੀਆਂ ਬੇਸ਼ੱਕ ਇਹ ਗੋਰੀ ਨਸਲ ਹੈ, ਵਾਈਟ ਕਾਕੇਸ਼ੀਅਨ ਵੂਮਨ ਹੈ, ਪਰ ਇੱਕ ਕਲਟ ਦੇ ਸਹਾਰੇ ਇਹ ਹਿੰਦੂ ਧਰਮ ਦੇ ਵਿੱਚ ਆਈ ਔਰ ਇਹਦੀ ਫੰਡਿੰਗ ਔਰ ਨਾਗਪੁਰ ਔਰ ਮੋਦੀ ਔਰ ਦੂਜਾ ਮੋਦੀ ਵੀ ਜਦੋਂ ਅਮਰੀਕਾ ਆਇਆ ਔਰ ਪ੍ਰੀਵੀਅਸ ਈਵਨਿੰਗ ਆਉਂਦਿਆਂ ਹੀ ਪਹਿਲੀ ਮੀਟਿੰਗ ਤੁਲਸੀ ਗੈਬਰਡ ਦੇ ਨਾਲ ਹੀ ਹੋਈ। ਹੁਣ ਉਸ ਦੇ ਵਿੱਚ ਜਿਹੜੀ ਇਹ 16 ਮਾਰਚ ਨੂੰ ਮੀਟਿੰਗ ਹੋ ਰਹੀ ਹੈ, ਹਾਲਾਂ ਤੁਲਸੀ ਗੈਬਰਡ ਨੇ ਕੋਈ ਸਿੱਧਾ ਇੰਡੀਆ ਦਾ ਟ੍ਰਿਪ ਨਹੀਂ ਬਣਾਇਆ, ਪਹਿਲਾਂ ਉਹਨੇ ਇਹ ਐਲਾਨ ਕੀਤਾ ਔਰ ਆਲਰੇਡੀ ਕਿ ਜੀ ਮੈਂ ਮਲਟੀ ਨੇਸ਼ਨ ਟੂਰ 'ਤੇ ਜਾਣਾ, ਜਾਪਾਨ, ਥਾਈਲੈਂਡ, ਫਰਾਂਸ ਔਰ ਇੰਡੀਆ 'ਚ ਲੈਂਡ ਕਰਨਾ। ਔਰ ਇਹ ਜਿਹੜਾ 16 ਮਾਰਚ ਦਾ ਇਕੱਠ ਹੈ ਇਹਦੇ 'ਚ ਤੁਲਸੀ ਗੈਬਰਡ ਵੀ ਹੋਏਗੀ ਔਰ ਇਸੇ ਤਰ੍ਹਾਂ ਜਿਹੜਾ ਕੈਨੇਡਾ ਦਾ RCMP ਚੀਫ, RCMP ਨਹੀਂ ਸੀਸਸ, ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਦਾ ਚੀਫ ਮਿਸਟਰ ਡੈਨੀਅਲ ਰੋਜਰਸ, ਇਹ ਵੀ ਇੰਟਰਸਟਿੰਗ ਹੈ ਕਿਉਂਕਿ ਲਾਸਟ ਮੀਟਿੰਗ ਇਹਨਾਂ ਦੀ ਹਾਂਗਕਾਂਗ ਜਾਂ ਥਾਈਲੈਂਡ ਦੇ ਵਿੱਚ ਹੋਈ ਸੀ, ਜਦੋਂ ਕਿ ਇੰਡੀਆ ਨੇ ਕੋਈ ਜ਼ਿੰਮੇਵਾਰੀ ਲੈਣ ਤੋਂ ਨਾ ਕਰ ਦਿੱਤੀ ਸੀ ਹਰਦੀਪ ਸਿੰਘ ਨਿੱਜਰ ਦੇ ਕੇਸ। ਉਸ ਤੋਂ ਬਾਅਦ ਸਾਰੇ ਸਬੰਧ ਟੁੱਟੇ ਹੋਏ ਸੀ। ਪਹਿਲੀ ਵਾਰ ਹੋਏਗਾ ਕਿ ਨਵੇਂ ਐਡਮਿਨਿਸਟ੍ਰੇਸ਼ਨ ਦੇ ਥੱਲੇ ਜਾਂ ਨਵੀਂ ਤਬਦੀਲੀ, ਕਿਉਂਕਿ ਆਲਰੇਡੀ ਹਾਲਾਂ ਸਟੈਪ ਡਾਊਨ ਨਹੀਂ ਕੀਤਾ ਟਰੂਡੋ ਨੇ, ਲੇਕਿਨ ਆਲਰੇਡੀ ਉਹ ਆਪਣਾ ਕੰਮ ਮੁੱਕ ਚੁੱਕਾ ਹੈ। ਸੋ ਇਹ ਜਿਹੜਾ ਕੈਨੇਡਾ ਦਾ ਸੀਸਸ ਚੀਫ ਹੈ ਡੈਨੀਅਲ ਰੋਜਰਸ, ਇਹ ਵੀ ਉਸ 16 ਮਾਰਚ ਵਾਲੀ ਮੀਟਿੰਗ 'ਚ ਦਿੱਲੀ ਹੋਏਗਾ। ਇਸੇ ਤਰ੍ਹਾਂ ਜਿਹੜੀ ਬ੍ਰਿਟਨ ਦੀ ਇੰਟੈਲੀਜੈਂਸ ਏਜੰਸੀ ਹੈ MI6, ਉਹਦਾ ਬੌਸ ਹੈ ਰਿਚਰਡ ਮੂਰ, ਇਹ ਵੀ ਉਸ ਮੀਟਿੰਗ ਦੇ ਵਿੱਚ ਹੋਏਗਾ। ਔਰ ਇਸ ਤੋਂ ਇਲਾਵਾ ਜਿਨ੍ਹਾਂ ਮੁਲਕਾਂ ਦੇ ਨਾਂ ਨੇ ਜਿਨ੍ਹਾਂ ਦੇ ਇੰਟੈਲੀਜੈਂਸ ਚੀਫ ਉਹਦੇ 'ਚ ਪਾਰਟਿਸਿਪੇਟ ਕਰਨਗੇ, ਉਹਨਾਂ ਦੇ ਵਿੱਚ ਆਸਟ੍ਰੇਲੀਆ, ਜਰਮਨੀ, ਨਿਊਜ਼ੀਲੈਂਡ ਔਰ ਇਹਨਾਂ ਨੇ ਕਿਹਾ ਜੀ ਸੈਵਰਲ ਅਦਰ ਫਰੈਂਡਲੀ ਕੰਟਰੀਜ਼ ਆਫ ਇੰਡੀਆ। ਸੋ ਇਹਦਾ ਮਤਲਬ ਇਹ ਹੈ ਕਿ ਜਿਹੜੇ 5 ਆਈਜ਼ ਨੇਸ਼ਨ ਨੇ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਉਹਨਾਂ ਦੇ ਇੰਟੈਲੀਜੈਂਸ ਚੀਫ ਤਾਂ ਹੋਣੇ ਹੀ ਨੇ। ਹੁਣ ਇਹੀ 5 ਆਈਜ਼ ਚੀਫ ਜਿਹੜੇ ਨੇ ਇੱਥੇ ਪਾਲੋ ਆਲਟੋ ਕੈਲੀਫੋਰਨੀਆ 'ਚ ਮਿਲੇ ਸੀ ਜਦੋਂ ਉਹ ਅਮਰੀਕਾ ਦੇ FBI ਹੈੱਡ ਨੇ ਉਹਨੂੰ ਇਨਵਾਈਟ ਕੀਤਾ ਸੀ ਔਰ ਇੰਡੀਆ ਨੂੰ ਜਵਾਬ ਦੇ, ਔਰ ਆਸਟ੍ਰੇਲੀਆ ਦੇ ਇੰਟੈਲੀਜੈਂਸ ਚੀਫ ਨੇ ਵਾਪਸ ਜਾ ਕੇ ਜਿਹੜਾ ਇੰਕਸ਼ਾਫ ਵੀ ਕੀਤੇ ਸੀ। ਔਰ ਇਹ ਵੀ ਉਸ ਤੋਂ ਪਹਿਲੀਆਂ ਇੰਟੈਲੀਜੈਂਸ ਰਿਪੋਰਟਾਂ 'ਚ ਇੰਡੀਆ ਨੈਸਟ ਆਫ ਸਪਾਈਜ਼ ਇਹ ਸਾਰਾ ਆਇਆ ਸੀ। ਹੁਣ ਇਸ ਸਾਰੇ 'ਚ ਇਹ ਜਿਹੜੀ ਹੈ ਮੀਟਿੰਗ 16 ਮਾਰਚ ਦੀ ਇਹ ਬੜੀ ਅਹਿਮੀਅਤ ਵਾਲੀ ਹੋਏਗੀ ਔਰ ਇਹ ਇਹਨਾਂ ਦਾ ਮੀਡੀਆ ਦਾ, ਕਿਉਂਕਿ ਆਲਮੋਸਟ ਕਨਫਰਮ ਹੋ ਚੁੱਕਾ ਹੈ। ਔਰ ਇਹ ਜਿਹੜੀ ਤੁਲਸੀ ਗੈਬਰਡ ਹੈ ਸਿਰਫ ਇਸ ਮੀਟਿੰਗ ਦਾ ਹੀ ਹਿੱਸਾ ਨਹੀਂ ਹੋਏਗੀ, ਰਾਇਸੀਨਾ ਡਾਇਲੋਗ ਦੇ ਵਿੱਚ ਜਿਹੜਾ ਉਹਨੇ ਆਪਣਾ ਭਾਸ਼ਣ ਵੀ ਦੇਣਾ ਔਰ ਫਿਰ 1-to-1 ਮੀਟਿੰਗ ਵੀ ਜਿਹੜੀ ਹੈ ਉਹ ਅਜੀਤ ਡੋਵਲ ਦੇ ਨਾਲ ਬੀਬੀ ਤੁਲਸੀ ਗੈਬਰਡ ਦੀ ਹੈ। ਔਰ ਇਹ ਜਿਹੜਾ ਇਹ ਸਾਰੇ ਦਾ ਅਸੀਂ ਹੁਣ ਜਿਹੜਾ ਸਾਡਾ ਕਾਜ਼, ਔਰ ਈਵਨ ਇਹਨਾਂ ਦੇ ਮੀਡੀਆ ਨੇ ਵੀ ਕਿਹਾ ਵੀ ਦੇਖਣਾ ਇਹ ਹੋਏਗਾ ਵੀ, ਕਿਉਂਕਿ ਸੀਸਸ ਦਾ ਚੀਫ ਰੋਜਰਸ ਪਹਿਲੀ ਵਾਰ ਜਦੋਂ ਦੇ ਇੰਡੀਆ ਕੈਨੇਡਾ ਟਾਈਜ਼ ਵਿਗੜੀਆਂ ਨੇ ਜਾ ਰਿਹਾ ਹੈ, ਇਸ ਸਾਰੇ 'ਚੋਂ ਕੀ ਨਿਕਲੇਗਾ ਕੀ ਨਹੀਂ। ਲੇਕਿਨ ਇਸ ਏਜੰਡੇ ਨੂੰ ਬਹੁਤਿਆਂ ਨੇ ਜਿਹੜਾ ਇੰਟਰਨੈਸ਼ਨਲ ਮੀਡੀਆ ਉਹ ਚਾਈਨਾ ਨਾਲ ਜੋੜ ਕੇ ਜ਼ਿਆਦਾ ਦੇਖ ਰਹੇ ਨੇ, ਪਰ ਸਾਨੂੰ ਇਹ ਲੱਗਦਾ ਹੈ ਕਿ ਵੀ ਜੇ ਇੰਡੀਆ ਇਹ 5 ਆਈਜ਼ ਕੰਟਰੀਜ਼ ਦੇ ਚੀਫ ਜਾ ਰਹੇ ਨੇ, ਜੇ ਅਜੀਤ ਡੋਵਲ ਨੂੰ ਜਿਹੜਾ ਕਰਨ ਵਾਲਿਆਂ 'ਚ, ਜਦੋਂ ਅਸੀਂ ਚੰਡਾਲ ਚੌਂਕੜੀ ਦੀ ਗੱਲ ਕਰਦੇ ਹਾਂ, ਮੋਦੀ, ਅਮਿਤ ਸ਼ਾਹ, ਅਜੀਤ ਡੋਵਾਲ ਔਰ ਉਸ ਵੇਲੇ ਜਿਹੜਾ ਰਾਹ ਦਾ ਚੀਫ ਸੀ ਗੋਇਲ, ਇਹ ਸਾਰੇ ਜ਼ਿੰਮੇਵਾਰ ਨੇ। ਹੁਣ ਇਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਦੀ ਇਹ ਉਹਦੀ ਸੈਕੰਡ ਟ੍ਰਿਪ ਹੈ ਬੀਬੀ ਗੈਬਰਡ ਦੀ, ਉਸ ਤੋਂ ਪਹਿਲਾਂ ਜਰਮਨੀ ਗਈ ਮਿਊਨਿਕ ਸਿਕਿਉਰਿਟੀ ਕਾਨਫਰੰਸ ਦੇ ਵਿੱਚ, ਔਰ ਇਹਨਾਂ ਦਾ ਕਹਿਣਾ ਟੈਰਰਿਜ਼ਮ ਰਿਮੇਨਸ ਏ ਪਰਸਿਸਟੈਂਟ ਥ੍ਰੈਟ ਰਿਕੁਆਇਰਿੰਗ ਏ ਕੋਆਰਡੀਨੇਟਡ ਗਲੋਬਲ ਰਿਸਪੌਂਸ। ਹੁਣ ਤੁਲਸੀ ਗੈਬਰਡ ਦਾ ਏਜੰਡਾ ਤਾਂ ਇਹੀ ਹੈ ਕਿ ਜੀ ਜਿਹੜਾ ਗਲੋਬਲ ਦਹਿਸ਼ਤਗਰਦੀ ਹੈ ਉਹਨੂੰ ਕਿਵੇਂ ਰੋਕਿਆ ਜਾਣਾ ਹੈ। ਉਹਦੇ 'ਚ ਕਾਨਫਰੰਸ ਵੀ ਕਿਹਾ ਸੀ ਕਿ ਵੀ ਅਸੀਂ ਵੀ ਮਸਟ ਡਿਸਰਪਟ ਐਂਡ ਡਿਸਟਰੋਏ
terrorist organizations by targeting their ideology, leadership, command structure and financial networks। ਹੁਣ ਇਹ ਜਿਹੜੀਆਂ ਪੰਜੋ ਹੀ ਚੀਜ਼ਾਂ ਨੇ, ਆਈਡੀਓਲੋਜੀ, ਲੀਡਰਸ਼ਿਪ, ਕਮਾਂਡ ਸਟਰਕਚਰ ਤੇ ਫਾਈਨੈਂਸ਼ੀਅਲ ਨੈਟਵਰਕ, ਜਿਸ ਦਿੱਲੀ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਉਹ ਤਾਂ ਉਸ ਦਾ ਸਰਗਣ ਹੈ ਔਰ ਉਹਦੇ ਸਬੂਤ ਅਮਰੀਕਾ ਦੀਆਂ ਫਾਈਲਾਂ 'ਚ ਪਏ ਹੋਏ ਨੇ ਵੀ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕੀਤੀ, ਕੈਨੇਡਾ ਦੀਆਂ ਅਦਾਲਤਾਂ 'ਚ ਨੇ। ਸੋ ਇਹ ਸਾਰਾ ਜਿਹੜਾ ਪਾਰਟ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਮਰੀਕਾ ਦੇ ਲਈ ਇੰਡੀਆ ਦੀ ਇੰਪੋਰਟੈਂਸ ਵੀਜ਼ਾ ਵੀ ਚਾਈਨਾ, ਕਿਉਂਕਿ ਅਜੇ ਚਾਈਨਾ ਬਾਰੇ ਆਪਣੇ ਪੱਤੇ ਬਹੁਤੇ ਖੋਲ੍ਹੇ ਨਹੀਂ ਹੈ ਅਮਰੀਕਾ ਨੇ। ਬਾਕੀਆਂ ਬਾਰੇ ਸਾਨੂੰ ਅੰਦਾਜ਼ਾ, ਰਸ਼ੀਆ ਬਾਰੇ ਸਿੰਪੈਥੈਟਿਕ ਸਟਾਂਸ, ਕਿਉਂਕਿ ਅਮਰੀਕਨ ਪਾਲਿਸੀ ਮੇਕਰਸ ਦਾ ਇਹ ਹੈ ਵੀ ਰਸ਼ੀਆ ਨੂੰ ਚਾਈਨਾ ਨਾਲੋਂ ਤੋੜਿਆ ਜਾਏ, ਜਿਹੜਾ ਹੱਕ ਹੈ ਕਿਸੇ ਵੀ ਫੋਰਨ ਪਾਲਿਸੀ ਦਾ। ਪਰ ਇਸ ਸਭ ਦੇ ਚੱਲਦਿਆਂ ਇਹ ਤਾਂ ਕਨਫਰਮ ਹੈ ਵੀ ਤੁਲਸੀ ਗੈਬਰਡ ਜਾ ਰਹੀ ਹੈ 15 ਦੀ ਮੀਟਿੰਗ। ਇੱਕ ਹੋਰ ਜਿਸ ਨੂੰ ਬੜੀ ਪ੍ਰੋਮੀਨੈਂਸ ਦੇ ਨਾਲ ਖਬਰ ਨੂੰ ਇੰਡੀਅਨ ਮੀਡੀਆ ਨੇ ਡਿਸਕਸ ਕੀਤਾ, ਹਾਲਾਂਕਿ ਕਨਫਰਮਡ ਨਹੀਂ ਹੈ, ਕਿ US ਦਾ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ ਆਪਣੀ ਵਾਈਫ ਜਿਹੜੀ ਸੈਕੰਡ ਲੇਡੀ ਹੈ, ਪ੍ਰੈਜ਼ੀਡੈਂਟ ਦੀ ਵਾਈਫ ਫਸਟ ਲੇਡੀ ਹੈ ਬੀਬੀ ਊਸ਼ਾ, ਜਿਹਦਾ ਜਨਮ ਹੀ ਆਂਧਰਾ ਪ੍ਰਦੇਸ਼ 'ਚ ਹੋਇਆ ਹੋਇਆ ਹੈ, ਹਿੰਦੂ ਮੂਲ ਦੀ, ਹਿੰਦੂ ਧਰਮ ਨੂੰ ਪ੍ਰੈਕਟਿਸ ਕਰਦੀ ਹੈ। ਦੂਸਰੀ ਜਿਹੜੀ ਨਿੱਕੀ ਹੇਲੀ ਰੰਧਾਵਾ, ਉਹ ਤਾਂ ਕਨਵਰਟ ਹੋ ਚੁੱਕੇ, ਇਹ ਪ੍ਰੈਕਟਿਸਿੰਗ ਹਿੰਦੂ ਹੈ, ਆਪਣੇ ਘਰ ਵਾਲੇ ਨੂੰ ਵੀ ਜਿਹੜਾ ਵੈਜੀਟੇਰੀਅਨ ਬਣਾਇਆ ਹੋਇਆ ਹੈ ਔਰ ਜਨਮ ਵੀ ਭਾਰਤ ਦਾ ਹੈ। ਔਰ ਇਹ ਹੈ ਕਿ US ਵਾਈਸ ਪ੍ਰੈਜ਼ੀਡੈਂਟ ਆਪਣੀ ਘਰਵਾਲੀ ਤੇ ਬੱਚਿਆਂ ਦੇ ਨਾਲ ਭਾਰਤ ਦੇ ਦੌਰੇ ਤੇ ਜਾ ਸਕਦਾ ਹੈ। ਔਰ ਇਸ ਦੇ ਬਾਰੇ ਕਿਹਾ ਕਿ ਵੀ ਜੇ ਇਸ ਮਹੀਨੇ ਦੇ ਅਖੀਰ ਦੇ ਵਿੱਚ ਵੈਂਸ ਔਰ ਸੈਕੰਡ ਲੇਡੀ ਊਸ਼ਾ ਵੈਂਸ ਜਿਹੜੀ ਹੈ, ਇਹ ਪੋਲੀਟੀਕੋ ਇੱਕ ਪਬਲੀਕੇਸ਼ਨ ਹੈ ਵਾਸ਼ਿੰਗਟਨ DC ਦੀ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਉਹਨਾਂ ਦੀ ਆਲਰੇਡੀ ਪਲਾਨ ਹੈ। ਔਰ ਇਸ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਸ ਤੋਂ ਪਹਿਲਾਂ ਵੀ ਜਦੋਂ ਕਿ ਪੈਰਿਸ ਦੇ ਵਿੱਚ ਪਿਛਲੇ ਦਿਨਾਂ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਜਿਹੜੀ ਗੈਦਰਿੰਗ ਹੋਈ ਸੀ, ਉਹਦੇ 'ਚ ਵੀ ਮੋਦੀ ਸਪੈਸ਼ਲੀ ਮਿਲਣ ਗਿਆ ਸੀ ਵੈਂਸ ਔਰ ਊਸ਼ਾ ਵੈਂਸ ਨੂੰ, ਔਰ ਗਿਫਟਸ ਵੀ ਉਹਨਾਂ ਦੇ ਬੱਚਿਆਂ ਲਈ ਲੈ ਕੇ ਗਏ ਸੀ। ਹਾਲਾਂਕਿ ਇਹ ਇਸ ਤੋਂ ਇਹ ਵੀ ਅੰਦਾਜ਼ਾ ਹੁੰਦਾ ਹੈ ਕਿ ਵੀ ਕਮਿਊਨੀਕੇਸ਼ਨ ਦਾ ਲੈਵਲ, ਜੇ ਇਹ ਅਜੇ ਕਨਫਰਮਡ ਨਹੀਂ ਹੈ ਬਟ ਲਾਈਕਲੀ ਕਨਫਰਮਡ ਹੈ, ਪੋਲੀਟੀਕੋ ਇਨਸਾਈਡਰ ਹੈ ਕੈਪੀਟਲ ਹਿੱਲ ਦੇ ਉੱਤੇ, ਵੀ ਕੀ ਸਾਹਮਣੇ ਆਉਂਦਾ ਜਾਂ ਕੀ ਨਹੀਂ। ਸੋ ਇਸ ਦਾ ਵੀ ਜਿਹੜਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਵੀ ਕਿਸੇ ਨਾ ਕਿਸੇ ਲੈਵਲ 'ਤੇ ਇੱਕ ਪਾਸੇ ਹਾਰਡ ਲਾਈਨ ਹੈ ਇੰਡੀਆ ਬਾਰੇ, ਦੂਸਰੇ ਪਾਸੇ ਇਹ ਜਿਹੜੀ ਹੈ ਚਲੋ ਇੰਟੈਲੀਜੈਂਸ ਚੀਫਸ ਦਾ ਤਾਂ ਸਮਝ ਆ ਸਕਦਾ ਹੈ ਕਿ ਵੀ ਉਹਨਾਂ ਨੇ ਕਰਨਾ ਹੈ, ਬਟ ਇਹ ਜੇ ਵੈਂਸ ਦੀ ਵਿਜ਼ਿਟ ਇੰਨੀ ਕੁਇਕਲੀ ਮੰਥ ਐਂਡ 'ਤੇ ਹੁੰਦੀ ਹੈ ਵਿਦ ਫੈਮਿਲੀ, ਜਦੋਂ ਕਿ ਬਾਕੀ ਸਾਰਾ ਇੱਥੇ ਪੂਰਾ ਜਿਹੜਾ ਉਹ ਅੰਗੀਠਾ ਭਖਿਆ ਹੋਇਆ, ਤੇ ਫਿਰ ਇਸ 'ਚੋਂ ਕਈ ਪੋਲੀਟੀਕਲ ਮੈਸੇਜ ਵੀ ਨਿਕਲਦੇ हैं। जी राज साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹਲੇ ਨਾ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।